ਕ੍ਰਿਸ ਕ੍ਰਿਸਟੀ ਜਿਹੜੇ ਨਿਊ ਜਰਸੀ ਦੇ ਜਿਹੜੇ ਗਵਰਨਰ ਵੀ ਰਹੇ ਹੈਗੇ ਆ, ਸਾਬਕਾ ਗਵਰਨਰ ਰਹੇ ਆ ਤੇ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਪੋਰਟਰ ਵੀ ਸੀ। ਇੱਕ ਟਾਈਮ ਦੇ ਉੱਤੇ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀਗੇ ਟਰੰਪ ਉਹਨਾਂ ਦੇ ਅਗੇਂਸਟ। ਸੋ ਉਹਨਾਂ ਨੇ ਅੱਜ ਇੱਕ ਪੋਡਕਾਸਟ ਦੇ ਵਿੱਚ ਜਿਹੜਾ ਹਸਨ ਮਿਨਾਜ ਆ, ਉਹਦੇ ਵਿੱਚ ਜਿਹੜਾ ਖੁਲਾਸਾ ਕੀਤਾ। ਕਹਿੰਦੇ ਵੀ ਆਉਣ ਵਾਲੀਆਂ ਨਵੰਬਰ ਦੀਆਂ ਇਲੈਕਸ਼ਨਾਂ ਦੇ ਵਿੱਚ ਬਹੁਤ ਤਕੜੀ ਜਿਹੜੀ ਹਾਰ ਆ ਉਹ ਜੀਓਪੀ ਦੀ ਰਿਪਬਲਿਕਨਸ ਦੀ ਹੋਣ ਜਾ ਰਹੀ ਹੈਗੀ ਆ। ਜੀ, ਕਹਿੰਦੇ ਵੀ ਮੋਨੂਮੈਂਟਲ ਡਿਫੀਟ ਇਨ ਮਿਡ ਟਰਮ। ਜੀ, ਕਹਿੰਦੇ ਵੀ ਜਿਹੜੇ ਲੋਕਾਂ ਨੇ ਵੋਟ ਪਾਈ ਸੀ ਉਹ ਸਾਰੇ ਮੈਜੋਰਟੀ 'ਚ ਕਹਿੰਦੇ ਹੁਣ ਇਹਨਾਂ ਦੇ ਉਲਟ ਵੋਟ ਪਾਉਣ ਜਾ ਰਹੇ ਹੈਗੇ ਆ। हुँ, हुँ, ਸੰਨ 2026 ਦੇ ਵਿੱਚ ਜਿਹੜੀਆਂ ਮਿਡ ਟਰਮ ਇਲੈਕਸ਼ਨ ਨਵੰਬਰ ਦੇ ਵਿੱਚ ਹੋਣੀਆਂ ਹੈਗੀਆਂ ਆ। ਤੇ ਕ੍ਰਿਸਟੀ ਨੇ ਜਿਹੜਾ 2024 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਰੇਸ ਜਦੋਂ ਹੋਈ ਸੀ ਉਸ ਟਾਈਮ ਦੇ ਉੱਤੇ ਵੀ ਉਹ ਖੜੇ ਸੀ, ਬਾਅਦ ਦੇ ਵਿੱਚ ਡ੍ਰੌਪ ਆਊਟ ਕਰ ਲਿਆ ਗਿਆ ਸੀਗਾ। ਇੱਕ ਟਾਈਮ ਦੇ ਉੱਤੇ ਟਰੰਪ ਉਹਨਾਂ ਦੇ ਤਕੜੇ ਰਹੇ ਸਪੋਰਟਰ ਨੇ ਹੁਣ ਉਹਨਾਂ ਦੇ ਜਿਹੜੇ ਕਾਫੀ ਜਿਹੜੇ ਆ ਵਿਰੋਧ ਕਰ ਰਹੇ ਹੈਗੇ ਆ। ਕਹਿੰਦੇ ਵੀ ਟਰੰਪ ਉਹਨਾਂ ਦੀ ਜਿਹੜੀ ਰੇਟਿੰਗ ਆ ਉਹ ਮਿਡ 30 'ਚ ਆ। ਸੋ ਇਹ ਕਹਿੰਦੇ ਵੀ ਇੱਕ ਬਹੁਤ ਤਗੜੀ ਜਿਹੜੀ ਵਾਰਨਿੰਗ ਆ ਰਿਪਬਲਿਕਨਸ ਨੂੰ ਨਾ ਜੀ। ਸੋ हुँ, ਕਹਿੰਦੇ ਵੀ ਨਵੰਬਰ ਦੀਆਂ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਰਿਪਬਲਿਕਨ ਪਾਰਟੀ ਆ ਜਾਂ ਇਹਦਾ ਜਿਹੜਾ ਟੋਟਲੀ ਕਹਿੰਦੇ ਚੇਂਜ ਹੋ ਜਾਊਗਾ ਵੀ ਕੌਣ ਇਸ ਨੂੰ ਅੱਗੇ ਜਾ ਕੇ ਹੈਡ ਕਰੂਗਾ। जी, जी, ਕ੍ਰਿਸ ਕ੍ਰਿਸਟੀ ਜਿਹੜੇ ਨਿਊ ਜਰਸੀ ਦੇ ਜਿਹੜੇ ਗਵਰਨਰ ਵੀ ਰਹੇ ਹੈਗੇ ਆ, ਸਾਬਕਾ ਗਵਰਨਰ ਰਹੇ ਆ ਤੇ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਪੋਰਟਰ ਵੀ ਸੀ। ਇੱਕ ਟਾਈਮ ਦੇ ਉੱਤੇ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀਗੇ ਟਰੰਪ ਉਹਨਾਂ ਦੇ ਅਗੇਂਸਟ। ਸੋ ਉਹਨਾਂ ਨੇ ਅੱਜ ਇੱਕ ਪੋਡਕਾਸਟ ਦੇ ਵਿੱਚ ਜਿਹੜਾ ਹਸਨ ਮਿਨਾਜ ਆ, ਉਹਦੇ ਵਿੱਚ ਜਿਹੜਾ ਖੁਲਾਸਾ ਕੀਤਾ। ਕਹਿੰਦੇ ਵੀ ਆਉਣ ਵਾਲੀਆਂ ਨਵੰਬਰ ਦੀਆਂ ਇਲੈਕਸ਼ਨਾਂ ਦੇ ਵਿੱਚ ਬਹੁਤ ਤਕੜੀ ਜਿਹੜੀ ਹਾਰ ਆ ਉਹ ਜੀਓਪੀ ਦੀ ਰਿਪਬਲਿਕਨਸ ਦੀ ਹੋਣ ਜਾ ਰਹੀ ਹੈਗੀ ਆ। जी, ਕਹਿੰਦੇ ਵੀ ਮੋਨੂਮੈਂਟਲ ਡਿਫੀਟ ਇਨ ਮਿਡ ਟਰਮ। जी, ਕਹਿੰਦੇ ਵੀ ਜਿਹੜੇ ਲੋਕਾਂ ਨੇ ਵੋਟ ਪਾਈ ਸੀ ਉਹ ਸਾਰੇ ਮੈਜੋਰਟੀ 'ਚ ਕਹਿੰਦੇ ਹੁਣ ਇਹਨਾਂ ਦੇ ਉਲਟ ਵੋਟ ਪਾਉਣ ਜਾ ਰਹੇ ਹੈਗੇ ਆ। हुँ, हुँ, ਸੰਨ 2026 ਦੇ ਵਿੱਚ ਜਿਹੜੀਆਂ ਮਿਡ ਟਰਮ ਇਲੈਕਸ਼ਨ ਨਵੰਬਰ ਦੇ ਵਿੱਚ ਹੋਣੀਆਂ ਹੈਗੀਆਂ ਆ। ਤੇ ਕ੍ਰਿਸਟੀ ਨੇ ਜਿਹੜਾ 2024 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਰੇਸ ਜਦੋਂ ਹੋਈ ਸੀ ਉਸ ਟਾਈਮ ਦੇ ਉੱਤੇ ਵੀ ਉਹ ਖੜੇ ਸੀ, ਬਾਅਦ ਦੇ ਵਿੱਚ ਡ੍ਰੌਪ ਆਊਟ ਕਰ ਲਿਆ ਗਿਆ ਸੀਗਾ। ਇੱਕ ਟਾਈਮ ਦੇ ਉੱਤੇ ਟਰੰਪ ਉਹਨਾਂ ਦੇ ਤਕੜੇ ਰਹੇ ਸਪੋਰਟਰ ਨੇ ਹੁਣ ਉਹਨਾਂ ਦੇ ਜਿਹੜੇ ਕਾਫੀ ਜਿਹੜੇ ਆ ਵਿਰੋਧ ਕਰ ਰਹੇ ਹੈਗੇ ਆ। ਕਹਿੰਦੇ ਵੀ ਟਰੰਪ ਉਹਨਾਂ ਦੀ ਜਿਹੜੀ ਰੇਟਿੰਗ ਆ ਉਹ ਮਿਡ 30 'ਚ ਆ। ਸੋ ਇਹ ਕਹਿੰਦੇ ਵੀ ਇੱਕ ਬਹੁਤ ਤਗੜੀ ਜਿਹੜੀ ਵਾਰਨਿੰਗ ਆ ਰਿਪਬਲਿਕਨਸ ਨੂੰ ਨਾ ਜੀ। ਸੋ हुँ, ਕਹਿੰਦੇ ਵੀ ਨਵੰਬਰ ਦੀਆਂ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਰਿਪਬਲਿਕਨ ਪਾਰਟੀ ਆ ਜਾਂ ਇਹਦਾ ਜਿਹੜਾ ਟੋਟਲੀ ਕਹਿੰਦੇ ਚੇਂਜ ਹੋ ਜਾਊਗਾ ਵੀ ਕੌਣ ਇਸ ਨੂੰ ਅੱਗੇ ਜਾ ਕੇ ਹੈਡ ਕਰੂਗਾ। जी, जी, ਕ੍ਰਿਸ ਕ੍ਰਿਸਟੀ ਜਿਹੜੇ ਨਿਊ ਜਰਸੀ ਦੇ ਜਿਹੜੇ ਗਵਰਨਰ ਵੀ ਰਹੇ ਹੈਗੇ ਆ, ਸਾਬਕਾ ਗਵਰਨਰ ਰਹੇ ਆ ਤੇ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਪੋਰਟਰ ਵੀ ਸੀ। ਇੱਕ ਟਾਈਮ ਦੇ ਉੱਤੇ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀਗੇ ਟਰੰਪ ਉਹਨਾਂ ਦੇ ਅਗੇਂਸਟ। ਸੋ ਉਹਨਾਂ ਨੇ ਅੱਜ ਇੱਕ ਪੋਡਕਾਸਟ ਦੇ ਵਿੱਚ ਜਿਹੜਾ ਹਸਨ ਮਿਨਾਜ ਆ, ਉਹਦੇ ਵਿੱਚ ਜਿਹੜਾ ਖੁਲਾਸਾ ਕੀਤਾ। ਕਹਿੰਦੇ ਵੀ ਆਉਣ ਵਾਲੀਆਂ ਨਵੰਬਰ ਦੀਆਂ ਇਲੈਕਸ਼ਨਾਂ ਦੇ ਵਿੱਚ ਬਹੁਤ ਤਕੜੀ ਜਿਹੜੀ ਹਾਰ ਆ ਉਹ ਜੀਓਪੀ ਦੀ ਰਿਪਬਲਿਕਨਸ ਦੀ ਹੋਣ ਜਾ ਰਹੀ ਹੈਗੀ ਆ। जी, ਕਹਿੰਦੇ ਵੀ ਮੋਨੂਮੈਂਟਲ ਡਿਫੀਟ ਇਨ ਮਿਡ ਟਰਮ। जी, ਕਹਿੰਦੇ ਵੀ ਜਿਹੜੇ ਲੋਕਾਂ ਨੇ ਵੋਟ ਪਾਈ ਸੀ ਉਹ ਸਾਰੇ ਮੈਜੋਰਟੀ 'ਚ ਕਹਿੰਦੇ ਹੁਣ ਇਹਨਾਂ ਦੇ ਉਲਟ ਵੋਟ ਪਾਉਣ ਜਾ ਰਹੇ ਹੈਗੇ ਆ। हुँ, हुँ, ਸੰਨ 2026 ਦੇ ਵਿੱਚ ਜਿਹੜੀਆਂ ਮਿਡ ਟਰਮ ਇਲੈਕਸ਼ਨ ਨਵੰਬਰ ਦੇ ਵਿੱਚ ਹੋਣੀਆਂ ਹੈਗੀਆਂ ਆ। ਤੇ ਕ੍ਰਿਸਟੀ ਨੇ ਜਿਹੜਾ 2024 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਰੇਸ ਜਦੋਂ ਹੋਈ ਸੀ ਉਸ ਟਾਈਮ ਦੇ ਉੱਤੇ ਵੀ ਉਹ ਖੜੇ ਸੀ, ਬਾਅਦ ਦੇ ਵਿੱਚ ਡ੍ਰੌਪ ਆਊਟ ਕਰ ਲਿਆ ਗਿਆ ਸੀਗਾ। ਇੱਕ ਟਾਈਮ ਦੇ ਉੱਤੇ ਟਰੰਪ ਉਹਨਾਂ ਦੇ ਤਕੜੇ ਰਹੇ ਸਪੋਰਟਰ ਨੇ ਹੁਣ ਉਹਨਾਂ ਦੇ ਜਿਹੜੇ ਕਾਫੀ ਜਿਹੜੇ ਆ ਵਿਰੋਧ ਕਰ ਰਹੇ ਹੈਗੇ ਆ। ਕਹਿੰਦੇ ਵੀ ਟਰੰਪ ਉਹਨਾਂ ਦੀ ਜਿਹੜੀ ਰੇਟਿੰਗ ਆ ਉਹ ਮਿਡ 30 'ਚ ਆ। ਸੋ ਇਹ ਕਹਿੰਦੇ ਵੀ ਇੱਕ ਬਹੁਤ ਤਗੜੀ ਜਿਹੜੀ ਵਾਰਨਿੰਗ ਆ ਰਿਪਬਲਿਕਨਸ ਨੂੰ ਨਾ ਜੀ। ਸੋ हुँ, ਕਹਿੰਦੇ ਵੀ ਨਵੰਬਰ ਦੀਆਂ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਰਿਪਬਲਿਕਨ ਪਾਰਟੀ ਆ ਜਾਂ ਇਹਦਾ ਜਿਹੜਾ ਟੋਟਲੀ ਕਹਿੰਦੇ ਚੇਂਜ ਹੋ ਜਾਊਗਾ ਵੀ ਕੌਣ ਇਸ ਨੂੰ ਅੱਗੇ ਜਾ ਕੇ ਹੈਡ ਕਰੂਗਾ। जी, जी।